ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच सच बहुत शुक्रिया जी। डॉक्टर साहब आज 21 मई 2018 7 जेठ नानक शाही संमत 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਤਨਾ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਲ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਫਿਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੇ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ 2019 ਦੀਆਂ ਚੋਣਾਂ ਤੋਂ ਪਹਿਲਾਂ ਹੀ BJP ਜਾਂ ਜੇ ਇਉਂ ਕਿਹਾ ਜਾਏ ਵੀ RSS ਨੇ ਆਪਣਾ ਕੈਂਪੇਨ ਔਰ ਕਿਹਨਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਕਿਸ ਕਿਸਮ ਦੀ ਨਫ਼ਰਤ ਕਿਹਨਾਂ ਨੂੰ ਨਿਸ਼ਾਨਾ ਬਣਾਉਣਾ ਹੈ ਆਲਰੇਡੀ ਉਹਨਾਂ ਨੇ ਆਪਣੀ ਮੁਹਿੰਮ ਆਰੰਭ ਦਿੱਤੀ ਹੈ। ਔਰ ਇਹ ਗੱਲ ਉਹਨਾਂ ਨੇ ਸਪਸ਼ਟਤਾ ਨਾਲ ਵੀ ਕਹੀ ਹੈ ਕਿ ਹੁਣ ਕਰਨਾਟਕਾ ਨੂੰ ਪਿੱਛੇ ਛੱਡੋ ਕਿਉਂਕਿ ਕਰਨਾਟਕਾ 'ਚ ਉਹਨਾਂ ਦੀ ਪਿੱਠ ਵੀ ਲੱਗੀ ਔਰ ਸੁਪਰੀਮ ਕੋਰਟ ਦੀ ਤਿੱਖੀ ਜਿਹੜੀ ਉਸ ਦੇ ਉੱਤੇ ਨਜ਼ਰ ਸੀ ਉਹਦਾ ਨਤੀਜਾ ਕਿ ਯਾਦੂਰੱਪਾ ਜਿਹਨੇ ਆਲਰੇਡੀ ਸੌਦੇਬਾਜ਼ੀਆਂ ਕੰਪਲੀਟ ਕਰ ਲਈਆਂ ਸੀ ਉਸ ਨੇ ਐਨ ਮੌਕੇ ਤੇ ਸਹੁੰ ਚੁੱਕਣ ਤੋਂ ਇੱਕ ਦਿਨ ਪਹਿਲਾਂ ਹੀ ਜਿਹੜਾ ਹੈ ਉਹ ਸਾਰੇ ਨੂੰ ਉਹਨੇ ਨਕਾਰ ਦਿੱਤਾ ਕਿ ਵੀ ਉਹ ਸਹੁੰ ਚੁੱਕਣ ਤੋਂ ਬਾਅਦ ਫਲੋਰ ਟੈਸਟ ਤੋਂ ਪਹਿਲਾਂ ਕਿ ਉਹ ਮੈਜੋਰਟੀ ਨਹੀਂ ਪ੍ਰੂਵ ਕਰ ਸਕਦਾ। ਸੋ ਜ਼ਾਹਰ ਹੈ ਕਿ ਕਰਨਾਟਕਾ ਦੇ ਵਿੱਚ ਜਨਤਾ ਦਲ ਸੈਕੂਲਰ ਔਰ ਕਾਂਗਰਸ ਦੀ ਗਵਰਨਮੈਂਟ ਬਣਨ ਜਾ ਰਹੀ। ਸੋ ਇਸ ਡਿਫੀਟ ਨੂੰ ਉਹਨਾਂ ਨੇ ਔਖੇ ਸਵਾਲੋਂ ਕੀਤਾ ਪਰ ਇਹ ਠੀਕ ਉਵੇਂ ਹੀ ਸੀ ਜਿਨ੍ਹਾਂ ਨੇ ਉਹਨਾਂ ਨੇ ਆਪਣੇ ਹਲਕਿਆਂ 'ਚ ਵੀ ਕਿਹਾ ਕਿ ਜਿਸ ਤਰ੍ਹਾਂ ਅਟਲ ਬਿਹਾਰੀ ਵਾਜਪਾਈ ਨੂੰ ਭਾਵੇਂ 13 ਜਿਹੜਾ ਹੈ ਉਹ ਘੰਟੇ ਦੇ ਲਈ ਸਹੁੰ ਚੁਕਾਈ ਗਈ ਔਰ 13 ਦਿਨ ਹੀ ਉਹਦੀ ਹਕੂਮਤ ਰਹੀ ਪਰ ਐਨ ਜਿਹੜਾ ਹੈ ਉਸਨੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹਦੇ 'ਚ ਕਿ ਉਹਨੇ ਭਰੋਸੇ ਦਾ ਮੱਤ ਲੈਣਾ ਸੀ ਉਹਨੇ ਪ੍ਰੈਜ਼ੀਡੈਂਟ ਨੂੰ ਕਿਹਾ ਕਿ ਜੀ ਮੈਂ ਅਪਰੂਵ ਨਹੀਂ ਕਰ ਸਕਦਾ, ਰਿਜ਼ਾਈਨ ਕਰਤਾ ਔਰ ਉਹ ਇਹਨਾਂ ਨੇ ਕਹਿਣਾ ਸ਼ੁਰੂ ਕਰਤਾ ਜੀ ਇਹ ਯਾਦੂਰੱਪਾ ਨੇ ਜਿਹੜਾ ਹੈ ਉਹ ਵਾਜਪਾਈ ਮਾਡਲ ਫੋਲੋ ਕੀਤਾ ਹੈ ਕਿ ਜਿਹਦੇ 'ਚ ਉਹ ਫਲੋਰ ਤੇ ਨਹੀਂ ਗਿਆ ਔਰ ਉਹਨੂੰ ਵੀ ਬੜਾ ਉੱਚਾ ਇਖਲਾਕ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਅਸੀਂ ਵਾਜਪਾਈ ਮਾਡਲ ਫੋਲੋ ਕੀਤਾ। ਪਰ ਜਿਹੜਾ ਓਪਨਿੰਗ ਸੈਗਮੈਂਟ ਅਸੀਂ ਜਿਸ ਕਾਰਨ ਕਰਕੇ ਲਿਆ ਹੁਣ ਤੱਕ ਅਸੀਂ ਦੇਖ ਰਹੇ ਹਾਂ ਵੀ ਮੁਸਲਮਾਨਾਂ ਦੇ ਉੱਤੇ ਸਿੱਧੇ ਜਿਹੜੇ ਨੇ ਉਹ ਜ਼ੁਲਮ ਦੀ ਲਾਈਨ ਬਰਾਬਰ ਜਾਰੀ ਹੈ। ਈਸਾਈਆਂ ਦੇ ਉੱਤੇ ਸ਼ੁਰੂਆਤੀ ਪਹਿਲੇ ਸਾਲ ਦੇ ਵਿੱਚ ਮੋਦੀ ਸਰਕਾਰ ਬਣਨ ਦੇ ਦਿੱਲੀ ਦੇ ਵਿੱਚ ਵੀ ਕਈ ਚਰਚਾਂ ਤੇ ਹਮਲੇ ਹੋਏ ਸੀ, ਉੜੀਸਾ 'ਚ ਹੋਏ, ਗੁਜਰਾਤ 'ਚ ਹੋਏ ਲੇਕਿਨ ਫਿਰ ਇਹਨਾਂ ਨੇ ਸ਼ਾਇਦ ਇੰਟਰਨੈਸ਼ਨਲ ਮਾਹੌਲ ਦੇਖਦੇ ਆ ਤੇ ਜਾਂ 1 ਬਾਈ 1 ਕਰਨ ਦੇ ਐਂਗਲ ਨਾਲ ਕਿਉਂਕਿ ਮੁਸਲਮਾਨਾਂ ਦੇ ਉੱਤੇ ਤਾਂ ਪਹਿਲੇ ਦਿਨ ਤੋਂ ਚੱਲ ਹੀ ਰਹੇ ਸੀ ਫਿਰ ਉਹਨਾਂ ਨੇ ਈਸਾਈਆਂ ਵਾਲੇ ਮੁੱਦੇ ਦੇ ਉੱਤੇ ਥੋੜਾ ਜਿਹਾ ਬੈਕ ਸਟੈਪ ਤੇ ਕੀਤਾ ਪਰ ਹੁਣ ਉਹ ਲੱਗਦਾ ਹੈ ਕਿ ਵੀ ਇਹਨਾਂ ਨੇ ਦੇਖਿਆ ਕਿ ਵੀ ਇਕੱਲਾ ਮੁਸਲਮਾਨਾਂ ਵਾਲਾ ਪਾਰਟ ਗੱਲ ਬਣਨੀ ਨਹੀਂ ਹੈ ਔਰ ਉਦੋਂ ਤਾਂ ਇਹਨਾਂ ਦਾ ਚੱਲ ਹੀ ਰਿਹਾ ਜੋ ਇਸ ਵੇਲੇ ਮੁਸਲਮਾਨਾਂ ਨਾਲ ਹੋ ਰਿਹਾ ਜਾਂ ਖਾਸ ਤੌਰ ਤੇ ਜੇ ਅਸੀਂ ਈਵਨ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਵੀ ਦੇਖੀਏ ਕਿ ਇੱਕ ਪਾਸੇ ਇਹਨਾਂ ਦਾ ਗ੍ਰਹਿ ਮੰਤਰੀ ਕਹਿੰਦਾ ਹੈ ਕਿ ਜੀ ਰਮਜ਼ਾਨ ਦਾ ਮਹੀਨਾ ਅਸੀਂ ਜਿਹੜਾ ਹੈ ਉਹ ਜੰਮੂ ਕਸ਼ਮੀਰ ਦੇ ਵਿੱਚ ਆਪਣੀ ਫੌਜ ਨੂੰ ਵੀ ਕਿਹਾ ਕਿ ਕੋਈ ਮਿਲਟਰੀ ਆਪਰੇਸ਼ਨ ਨਾ ਹੋਏ ਅਕ੍ਰੋਸ ਦਾ ਬਾਰਡਰ ਵੀ ਅਸੀਂ ਫਾਇਰਿੰਗ ਜਿਹੜੀ ਹੈ ਉਹ ਨਹੀਂ ਕਰਾਂਗੇ। ਹਾਲਾਂਕਿ ਇਸ ਦੇ ਉਲਟ ਹੋ ਇਹ ਰਿਹਾ ਕਿ ਜਿੰਨੀ ਵੀ ਸਰਹੱਦ ਇਹਨਾਂ ਦੀ ਇੰਟਰਨੈਸ਼ਨਲ ਬਾਰਡਰ ਕਿਉਂਕਿ ਦੋ ਤਰ੍ਹਾਂ ਦੇ ਬਾਰਡਰ ਨੇ ਜਦੋਂ ਅਸੀਂ ਜੰਮੂ ਕਸ਼ਮੀਰ 'ਚ ਵੀ ਦੇਖਦੇ ਹਾਂ ਇੱਕ ਤਾਂ ਇੰਟਰਨੈਸ਼ਨਲ ਬਾਰਡਰ ਹੈ ਜਿਹੜਾ ਜੰਮੂ ਦੇ ਏਰੀਏ 'ਚ ਹੈ ਉਹ ਔਰ ਦੂਸਰਾ ਲਾਈਨ ਆਫ ਕੰਟਰੋਲ ਹੈ ਕਿਉਂਕਿ ਜੰਮੂ ਰੀਜਨ ਕੰਪਲੀਟ ਇਹਨਾਂ ਦੇ ਕਬਜ਼ੇ 'ਚ ਹੈ, ਲਾਈਨ ਆਫ ਕੰਟਰੋਲ ਕਸ਼ਮੀਰ ਦੇ ਹਵਾਲੇ ਨਾਲ। ਸੋ ਇਸ ਵੇਲੇ ਸਾਰੇ ਹੀ ਜੰਮੂ ਰੀਜਨ ਜਿੱਥੇ ਇੰਟਰਨੈਸ਼ਨਲ ਬਾਰਡਰ ਹੈ ਸਿਰਫ ਇੱਕ ਅਖਨੂਰ ਨੂੰ ਛੱਡ ਕੇ ਜਿਹਨੂੰ ਚਿਕਨ ਨੈਕ ਕਹਿੰਦੇ ਨੇ ਕਿਉਂਕਿ ਜੇ ਅਖਨੂਰ ਵਾਲੇ ਪਾਸਿਓਂ ਜਿਵੇਂ ਉਹਨਾਂ ਦੀ 65 ਦੀ ਲੜਾਈ ਦੇ ਵਿੱਚ ਵੀ ਲਾਈਨ ਸੀ ਭਾਰਤ ਨੂੰ ਕੱਟ ਦਿੱਤਾ ਜਾਏ ਤੇ ਟੋਟਲੀ ਵੈਲੀ ਜਿਹੜੀ ਉੱਥੋਂ ਕੱਟੀ ਜਾਂਦੀ ਇਸ ਲਈ ਉਹਨੂੰ ਚਿਕਨ ਨੈਕ ਕਹਿੰਦੇ ਨੇ। ਔਰ ਇਸ ਪਿਛਲੇ 3-4 ਦਿਨਾਂ ਤੋਂ ਲਗਾਤਾਰਤਾ ਦੇ ਨਾਲ ਸਿਰਫ ਉਸ ਅਖਨੂਰ ਖੇਤਰ ਨੂੰ ਛੱਡ ਕੇ
बड़ी ज़बरदस्त फायरिंग जिहड़ी है, वड्डे वड्डे मॉर्टर, वड्डे वड्डे गोले, तोपां सब चल रही ने। सो ये किस किस्म का रमज़ान के महीने का इन्हां दा ट्रूस है, क्योंकि वो 2019 ਦੀਆਂ ਚੋਣਾਂ तक जम्मू कश्मीर के मुद्दे नूं भी ਜਿਹੜਾ ਉੱਥੇ ਆਪਣੀ ਵਾਇਲੈਂਸ ਕਰਕੇ ਸਟੇਟ ਵੱਲੋਂ ਜਿਹੜਾ ਆਪਣਾ ਹੱਥ ਉੱਤੇ ਰੱਖਣ ਦੀ ਲਾਈਨ ਰੱਖਣਾ ਚਾਹੁੰਦੇ ਨੇ, ਪ੍ਰਚਾਰਨਾ ਚਾਹੁੰਦੇ ਨੇ, ਜਿਵੇਂ ਸਰਜੀਕਲ ਸਟ੍ਰਾਈਕ ਦੇ ਨਾਂ ਥੱਲੇ ਇਹਨਾਂ ਨੇ ਕੀਤਾ ਜੀ। ਔਰ ਕਿਉਂਕਿ ਕੁਝ ਚੀਜ਼ਾਂ ਨੇ, ਜਦੋਂ ਹੁਣ ਕਰਨਾਟਕਾ ਦੇ ਵਿੱਚ ਸਰਕਾਰ ਬਣੀ ਹੈ ਤਾਂ ਇਹਨਾਂ ਦੇ ਕੋਲ ਹੁਣ ਕੋਈ ਚੋਇਸ ਨਹੀਂ ਹੈ ਕਹਿਣ ਤੋਂ ਕਿ ਜੀ ਅਨਹੋਲੀ ਅਲਾਇੰਸ, ਕਿ ਜਿਹੜੀ ਜਨਤਾ ਦਲ, ਸੈਕੂਲਰ ਔਰ ਕਾਂਗਰਸ ਦਾ ਆਪਸ ਦੇ ਵਿੱਚ ਗੱਠਜੋੜ ਹੈ ਇਹ ਅਪਵਿੱਤਰ ਹੈ। ਪਰ ਨਾਲ ਦੀ ਨਾਲ ਇਹਨਾਂ ਨੂੰ ਪੁੱਛਿਆ ਜਾ ਰਿਹਾ ਜੀ ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਪੀਡੀਪੀ ਦੇ ਨਾਲ ਜਿਹੜਾ ਅਲਾਇੰਸ ਕੀਤਾ ਉਹ ਕਿਹੜੇ ਪਾਸਿਓਂ ਪਵਿੱਤਰ ਹੈ। ਸੋ ਜ਼ਾਹਰ ਹੈ ਕਿ ਵੀ ਇਹਨਾਂ ਦੀਆਂ ਜਿਹੜੀਆਂ ਪੋਲੀਟੀਕਲ ਫੀਲਿੰਗਸ ਨੇ 4 ਸਾਲ 'ਚ ਕੁਝ ਹੋਰ, ਸਬਕਾ ਸਾਥ ਸਬਕਾ ਵਿਕਾਸ, ਉਹ ਵੀ ਗੱਲ ਗਈ, ਨੋਟਬੰਦੀ, ਇਸ ਵੇਲੇ ਉੱਥੇ ਤੇਲ ਦੀਆਂ ਔਰ ਦੂਸਰੀਆਂ ਜਿਹੜੀਆਂ ਕੀਮਤਾਂ ਨੇ ਉਹ ਸਕਾਈ ਹਾਈ ਨੇ। ਅੱਡ ਸਟੋਰੀ ਸੀ ਕਿ ਪਾਕਿਸਤਾਨ 'ਚ ਈਵਨ ਮੱਚ ਚੀਪਰ ਹੈ, ਜਿਹਨੂੰ ਇਹ ਫੇਲਡ ਸਟੇਟ ਕਹਿੰਦੇ ਨੇ, ਦੈਨ ਇੰਡੀਆ। ਲਾ ਐਂਡ ਆਰਡਰ ਦਾ ਜਨਾਜ਼ਾ ਨਿਕਲਿਆ ਹੋਇਆ ਅੱਗੇ ਤਾਂ ਸੀ ਕਿ ਜੀ ਕਾਂਗਰਸ ਕਰ ਰਹੀ ਹੈ, ਹੁਣ 21 ਸਟੇਟਾਂ ਦੇ ਵਿੱਚ ਬੀਜੇਪੀ ਦੀ ਹਕੂਮਤ ਹੈ, ਪਰ ਕਿਤੇ ਵੀ ਜਿਹੜਾ ਹੈ ਉਹ ਨਾ ਲਾਈਫ ਸੇਫ ਹੈ ਔਰ ਜੋ ਲੋਕਾਂ ਦੇ ਨਾਲ ਹੋ ਰਿਹਾ ਹਰ ਫਰੰਟ ਦੇ ਉੱਤੇ। ਸੋ ਇੱਕੋ ਇੱਕ ਮੁੱਦਾ ਇਹਨਾਂ ਦੇ ਕੋਲ ਘੱਟ ਗਿਣਤੀਆਂ ਦੇ ਖਿਲਾਫ, ਉਹਦੇ 'ਚ ਮੈਂ ਸਮਝਦਾ ਵੀ ਸਿੱਖਾਂ ਨੂੰ ਵੀ ਇਹਨਾਂ ਨੇ ਅਜੇ ਡਾਇਰੈਕਟ ਉਸ ਕਿਸਮ ਦਾ ਅਸਾਲਟ ਨਹੀਂ, ਪਰ ਜੇ ਨਰੈਣੂ ਜਿਹਨੇ ਉਦਾਸੀ ਸਾਧ ਦੇ ਬੈਨਰ ਬਣ ਕੇ ਉਸ ਬੈਨਰ ਦੇ ਥੱਲੇ ਬਾਬਾ ਸ੍ਰੀ ਚੰਦ ਦੇ ਗੁਰਬਾਣੀ, ਗੁਰੂ ਅਰਜਨ ਸਾਹਿਬ ਦੇ ਉੱਤੇ ਜਿਹੜੀ ਹੈ ਉਹ ਤਨਕੀਦ ਕੀਤੀ। ਜੇ ਇਸ ਦੌਰ ਦੇ ਵਿੱਚ ਅਸੀਂ ਦੇਖੀਏ ਕਿ ਇਹਨਾਂ ਦੀਆਂ ਲਗਾਤਾਰਤਾ ਨਾਲ ਜਿਹੜੀਆਂ ਸਿਲੇਬਸ ਬੁੱਕਸ ਨੇ ਨਾ, ਜਿਹੜੀਆਂ ਕੱਲੀਆਂ ਸਿਲੇਬਸ ਤਾਂ ਪੰਜਾਬ 'ਚ ਇਹਨਾਂ ਦੀ ਇਨਡਾਇਰੈਕਟ ਤਰੀਕੇ ਨਾਲ ਕੰਟਰੋਲ ਕਰ ਰਹੇ ਨੇ, ਔਰ ਨਾਗਪੁਰ 'ਚੋਂ ਜਿਹੜੀਆਂ ਇਹਨਾਂ ਦੀਆਂ ਕਿਤਾਬਾਂ ਸਿੱਧੇ ਤੌਰ ਤੇ ਛਪ ਰਹੀਆਂ ਨੇ, ਔਰ ਦੂਸਰੇ ਮੁੱਦਿਆਂ ਦੇ ਉੱਤੇ ਕੈਪਟਨ ਅਮਰਿੰਦਰ ਰਾਹੀਂ ਇਹਨਾਂ ਨੇ ਬਿਲਕੁਲ ਟਾਰਗੇਟ ਕੀਤਾ ਹੋਇਆ। ਸੋ ਹੁਣ ਜਿਹੜਾ ਮੁੱਦਾ ਅੱਜ ਸਾਰੇ ਮੀਡੀਆ ਦੇ ਉੱਤੇ ਛਾਇਆ ਹੋਇਆ ਹੈ, 8 ਮਈ ਨੂੰ ਦਿੱਲੀ 'ਚ, ਕਿਉਂਕਿ ਜਦੋਂ ਅਸੀਂ ਈਸਾਈਅਤ ਦੀ ਗੱਲ ਕਰਦੇ ਹਾਂ ਤਾਂ ਈਸਾਈਅਤ ਦੇ ਵਿੱਚ ਜਿਹੜੀ 2 ਤਰ੍ਹਾਂ ਦੇ ਚਰਚ ਮੁੱਖ ਤੌਰ ਤੇ ਜਿਨ੍ਹਾਂ ਦੇ ਮੈਂਬਰ ਭਾਰਤ ਦੇ ਵਿੱਚ ਨੇ ਔਰ ਦੁਨੀਆ 'ਚ ਵੀ ਨੇ, ਇੱਕ ਤਾਂ ਕੈਥੋਲਿਕਸ ਨੇ, ਉਹਨਾਂ ਦਾ ਹੈੱਡਕੁਆਰਟਰ ਵੈਟੀਕਨ ਹੈ, ਪੋਪ ਉਹਦਾ ਹੈੱਡ ਹੈ, ਔਰ ਪੋਪ ਜਿਹੜਾ ਹੈ ਉਹ ਫਿਰ ਹਰ ਖਿੱਤੇ ਦੇ ਵਿੱਚ ਜਿਹੜਾ ਹੈ ਉਹ ਆਪਣੇ ਆਰਚ ਬਿਸ਼ਪ, ਫਿਰ ਅੱਗੋਂ ਉਹਨਾਂ ਦੀਆਂ ਡਾਇਓਸੀਜ਼ ਔਰ ਪ੍ਰੀਸਟ, ਇਹ ਉਹਨਾਂ ਦੀ ਇੱਕ ਆਪਣੀ ਹਾਇਰਾਰਕੀ ਹੈ, ਕਿਉਂਕਿ ਪੋਪ ਆਪਣਾ ਰੁਤਬਾ ਜਿਹੜਾ ਉਹ ਜੀਸਸ ਦੀ ਉਸ ਲਾਈਨ ਦੇ ਨਾਲ ਹੀ ਹੋਲੀ ਪੋਪ ਹੀ ਉਹਨੂੰ ਕਹਿੰਦੇ ਨੇ। ਔਰ ਉਹਨਾਂ ਦੀ ਇੱਕ ਸਟੇਜ ਦੇ ਉੱਤੇ ਤਾਂ ਪੋਪ ਜਿਹੜੇ ਨੇ ਉਹ ਪੋਲੀਟੀਕਲ ਪਾਵਰ ਵੀ ਵੀਲਡ ਕਰਦੇ ਸੀ, ਆਪਣੀ ਟੈਰੀਟਰੀ ਹੁੰਦੀ ਸੀ। ਔਰ ਇਟਲੀ ਜਿਹੜਾ ਅੱਜ ਵੈਟੀਕਨ ਆ ਉਹ ਇਟਲੀ 'ਚ ਹੈ, ਪਰ 1930 'ਚ ਮੁਸੋਲਿਨੀ ਦੇ ਨਾਲ ਇੱਕ ਕੰਪਰੋਮਾਈਜ਼ ਹੋਇਆ, ਕਾਫੀ ਦੇਰ ਇਹਨਾਂ ਦਾ ਟਕਰਾ ਰਿਹਾ, ਪੋਪ ਦਾ ਪ੍ਰਭਾਵ ਘਟਦਾ ਚਲਾ ਗਿਆ। ਫਿਰ ਇੱਕ ਐਗਰੀਮੈਂਟ ਦੇ ਥੱਲੇ ਉਹਨਾਂ ਨੇ ਵਿਦਿਨ ਇਟਲੀ ਜਿੰਨਾ ਕੁ ਵੈਟੀਕਨ ਜਿਹਨੂੰ ਕਿਹਾ ਜਾਂਦਾ ਹੈ, ਕੁਝ ਸਕੁਅਰ ਕਿਲੋਮੀਟਰ ਦਾ ਏਰੀਆ ਹੈਗਾ, ਜਿਹਦੇ 'ਚ ਕਿ ਪੋਪ ਇੱਕ ਇੰਡੀਪੈਂਡੈਂਟ ਸੋਵਰਨਿਟੀ ਨੂੰ ਇੰਜੋਏ ਕਰਦਾ ਹੈ। ਉਹਨਾਂ ਦੇ ਆਪਣੇ ਪਾਸਪੋਰਟ ਨੇ ਵੈਟੀਕਨ ਦੇ, ਉਹਨਾਂ ਦੇ ਆਪਣਾ ਰੇਡੀਓ ਸਟੇਸ਼ਨ, ਆਪਣੀ ਕਰੰਸੀ ਵੀ ਲਿਮਿਟਡ ਜਿਹੀ ਹੈ ਜਿਹੜੀ ਕਿ ਉਹਨਾਂ ਦੀ ਸਿੰਬੋਲਿਕ ਹੈ ਬੇਸ਼ੱਕ, ਲੇਕਿਨ ਉਹਦੇ ਥੱਲੇ ਉਹਨਾਂ ਦੀ ਇੰਡੀਪੈਂਡੈਂਟ ਹੋਣ ਦੇ ਥੱਲੇ ਵੈਟੀਕਨ ਨੇ ਆਪਣੀਆਂ ਐਮਬੈਸੀਜ਼ ਵੀ ਖੋਲੀਆਂ ਹੋਈਆਂ, ਆਪਣੇ ਮਿਸ਼ਨ ਜਿਨ੍ਹਾਂ ਨੂੰ ਇਹ ਹੋਲੀ ਸੀ ਕਹਿੰਦੇ ਨੇ, ਨਿਊਯਾਰਕ 'ਚ ਵੀ ਹੈ। ਇਸੇ ਤਰ੍ਹਾਂ ਇਹਨਾਂ ਦੀਆਂ UN ਦੇ ਵਿੱਚ ਵੀ ਹੋਲੀ ਸੀ ਇਹਨਾਂ ਦੀਆਂ ਐਮਬੈਸੀਜ਼ ਨੇ। ਸੋ ਬਾਕੀ ਜਿੱਥੇ ਇਹਨਾਂ ਦਾ ਜਿਵੇਂ ਭਾਰਤ ਦੇ ਵਿੱਚ ਜਿਹੜਾ ਕੈਥੋਲਿਸਿਜ਼ਮ, ਜਿਵੇਂ ਕੈਥੋਲਿਕ ਨੂੰ ਤੁਸੀਂ ਸਨਾਤਨ ਕਹਿ ਸਕਦੇ ਹੋ ਕਿ ਪੁਰਾਣੇ, ਔਰ ਫਿਰ ਜਿਹੜਾ 15ਵੀਂ ਸਦੀ 'ਚ ਮਾਰਟਨ ਲੂਥਰ ਨੇ ਜਦੋਂ ਚੈਲੰਜ ਕੀਤਾ ਪੋਪ ਦੀ ਅਥਾਰਟੀ ਨੂੰ, ਜਿਸ 'ਚੋਂ ਪ੍ਰੋਟੈਸਟੈਂਟ ਚਰਚ ਨਿਕਲੇ, ਉਹਦੇ 'ਚ ਚਰਚ ਆਫ ਇੰਗਲੈਂਡ ਬਾਅਦ ਦੇ ਵਿੱਚ ਬਣਿਆ, ਉਹ ਪ੍ਰੋਟੈਸਟੈਂਟਸ ਦੇ ਵਿੱਚ ਫਿਰ ਉਹਨਾਂ ਦੀਆਂ 1200 ਤੋਂ ਜ਼ਿਆਦਾ ਡਿਨੋਮੀਨੇਸ਼ਨਸ ਨੇ। ਭਾਰਤ ਦੇ ਵਿੱਚ ਜ਼ਿਆਦਾ ਜਿਹੜੇ ਨੇ ਉਹ ਕੈਥੋਲਿਕ ਨੇ, ਜਿਵੇਂ ਕੇਰਲਾ ਦੇ ਵਿੱਚ ਔਰ ਦੂਸਰੀਆਂ ਥਾਵਾਂ ਤੇ, ਪਰ ਬਰਾਬਰ ਜਿਹੇ ਦੇ ਹੀ ਉਹ ਦੂਸਰੇ ਵੀ ਨੇ। ਸੋ ਕੁੱਲ ਮਿਲਾ ਕੇ ਜਿਹੜੇ ਕੈਥੋਲਿਕ ਨੇ ਉੱਥੇ ਉਹਨਾਂ ਦੇ ਆਰਚ ਬਿਸ਼ਪ ਹੋਣ, ਉਹਨਾਂ ਦੇ ਅੱਗੋਂ ਹੋਣ, ਉਹ ਸਿੱਧੇ ਤੌਰ ਤੇ ਵੈਟੀਕਨ ਨੂੰ ਜਵਾਬਦੇਹ ਨੇ। ਔਰ ਦਿੱਲੀ ਦੇ ਵਿੱਚ ਹੁਣ ਇੱਥੇ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਲਗਭਗ 200 ਸਾਲ ਅੰਗਰੇਜ਼ਾਂ ਦਾ ਰਾਜ ਰਿਹਾ ਭਾਰਤ ਦੇ ਖਿੱਤੇ ਦੇ ਵਿੱਚ, ਔਰ ਕ੍ਰਿਸਚੀਅਨਿਟੀ 1857 ਤੋਂ ਪਹਿਲਾਂ ਈਵਨ ਈਸਾਈ ਬਣਾਉਣਾ ਵੀ ਉਹਨਾਂ ਦੇ ਉਸ ਸਰਕਾਰੀ ਮਿਸ਼ਨ ਦਾ ਹੀ ਹਿੱਸਾ ਸੀ।
ਇਹ ਬਾਅਦ ਦੀ ਇਹ ਠੀਕ ਹੈ ਕਿ 1857 ਤੋਂ ਬਾਅਦ ਉਹਨਾਂ ਨੇ ਦੇਖਦਿਆਂ ਈਸਟ ਇੰਡੀਆ ਕੰਪਨੀ ਖਤਮ ਕਰਕੇ ਸਿੱਧੇ ਤੌਰ ਤੇ ਭਾਰਤ ਬ੍ਰਿਟਿਸ਼ ਕਰਾਊਨ ਦਾ ਹਿੱਸਾ ਬਣਿਆ। ਔਰ ਅਜੇ ਵੀ ਇਹ ਜਿਹੜਾ ਪਾਰਟ ਹੈ ਕਿ ਕੈਥੋਲਿਕਸ ਦਾ ਆਪਣਾ ਇੱਕ ਪ੍ਰਭਾਵ ਹੈ ਉਸ ਪੀਰੀਅਡ ਦੇ ਚਰਚ, ਹਿਸਟੋਰੀਕਲ ਚਰਚ ਨੇ ਜਿੰਨੇ ਵੀ ਪੁਰਾਣੇ ਜਿੰਨੇ ਸ਼ਹਿਰ ਵੀ ਅੰਗਰੇਜ਼ਾਂ ਨੇ ਬਣਾਏ, ਜਿਵੇਂ ਜੇ ਅਸੀਂ ਪੰਜਾਬ ਦੇ ਨਾਲ ਲੱਗਦੇ ਹੀ ਦੇਖੀਏ ਕਿ ਡਲਹੌਜ਼ੀ ਦੇ ਵਿੱਚ, ਸ਼ਿਮਲਾ, ਧਰਮਸ਼ਾਲਾ ਜਾਂ ਇਧਰ ਪਾਕਿਸਤਾਨ ਦੇ ਵਿੱਚ ਜਿਹੜਾ ਮਰੀ ਔਰ ਦੂਸਰੇ ਉਹਨਾਂ ਥਾਵਾਂ ਤੇ ਵੀ ਤੁਹਾਨੂੰ ਉਸ ਪੀਰੀਅਡ ਦੇ 100 150 ਸਾਲ ਪੁਰਾਣੇ ਜਿਹੜੇ ਨੇ 100 ਸਾਲ ਪੁਰਾਣੇ ਐਟਲੀਸਟ, ਕਿਉਂਕਿ ਪੰਜਾਬ 'ਚ ਲਗਭਗ ਉਹਨਾਂ ਦਾ ਦੌਰ 100 ਸਾਲ ਦਾ ਹੀ ਰਿਹਾ ਜੀ, ਔਰ ਉਹ ਚਰਚ ਤੁਹਾਨੂੰ ਮਿਲ ਜਾਣਗੇ। ਸੋ ਹੁਣ ਜ਼ਾਹਰ ਹੈ ਕਿ ਵੀ ਜਿਹੜੇ ਬਾਕੀ ਅੱਗੋਂ ਛੋਟੇ ਚਰਚ ਏਰੀਆ 'ਚ ਬਣਦੇ ਨੇ ਉਹ ਆਪਣੇ ਆਰਚ ਬਿਸ਼ਪ ਨੂੰ ਜਿਹੜਾ ਉਸ ਏਰੀਆ ਦਾ ਹੁੰਦਾ ਉਹ ਜਵਾਬਦੇਹ ਹੁੰਦੇ ਨੇ। ਦਿੱਲੀ ਦੇ ਵਿੱਚ ਉਹਨਾਂ ਦਾ ਆਰਚ ਬਿਸ਼ਪ ਜਿਹੜਾ ਮਿਸਟਰ ਅਨਿਲ ਕੂਟੋ ਹੈ, ਉਹਨਾਂ ਨੇ 8 ਮਈ ਨੂੰ ਇੱਕ ਸਰਕੂਲਰ ਜਿਹੜਾ ਆਪਣੇ ਦਿੱਲੀ ਦੇ ਜਿੰਨੇ ਉਹਨਾਂ ਦੇ ਅਧੀਨ ਚਰਚ ਨੇ ਉਹਨਾਂ ਦੇ ਪ੍ਰੀਸਟਸ ਨੂੰ ਔਰ ਬਿਸ਼ਪਸ ਨੂੰ ਲਿਖਿਆ। ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ, ਔਰ ਮੈਂ ਓਰੀਜਨਲ ਵਰਜ਼ਨ ਜਿਹੜੀ ਹੈ ਉਹ ਮੈਂ ਪੜ੍ਹ ਦੇਣਾ ਕਿਉਂਕਿ ਇਸ ਤੇ ਹੀ ਆਧਾਰਿਤ ਸਾਰੀ ਅੱਜ ਕੱਲ੍ਹ ਹੁਣ ਕਿਵੇਂ RSS ਈਸਾਈਆਂ ਨੂੰ ਆਉਣ ਵਾਲੇ ਦਿਨਾਂ 'ਚ ਟਾਰਗੇਟ ਕਰਨ ਲਈ ਇਸ ਲੈਟਰ ਨੂੰ ਆਧਾਰ ਬਣਾਇਆ ਗਿਆ। ਇਸ ਲੈਟਰ 'ਚ ਆਰਚ ਬਿਸ਼ਪ ਨੇ ਕਿਹਾ ਕਿ we are witnessing a turbulent political atmosphere which poses a threat to the democratic principles enshrined in our constitution and the secular fabric of our nation। ਕਿ ਅਸੀਂ ਇੱਕ ਬੜਾ ਜਿਹੜਾ ਗੜਬੜ ਵਾਲਾ ਸਿਆਸੀ ਮਾਹੌਲ ਚਾਰ ਚੁਫੇਰੇ ਦੇਖ ਰਹੇ ਹਾਂ ਜਿਹੜਾ ਕਿ ਸਾਡੇ ਮੁਲਕ ਦੀਆਂ, ਸਾਡੇ ਸੰਵਿਧਾਨ ਦੀਆਂ ਜਿਹੜੀਆਂ ਲੋਕਤੰਤਰਿਕ ਕਦਰਾਂ ਕੀਮਤਾਂ ਨੇ ਔਰ ਸੈਕੂਲਰ ਸਮਾਜ ਦਾ ਜਿਹੜਾ ਦਾਇਰਾ ਹੈ ਉਸ ਦੇ ਲਈ ਜਿਹੜਾ ਨੇ ਖਤਰਾ ਨੇ, ਜਿਹੜੀਆਂ ਉਥਲ ਪੁਥਲ ਵਾਲੀਆਂ ਸਥਿਤੀਆਂ ਨੇ ਜੀ। ਇਟ ਇਜ਼ ਆਵਰ ਹੈਲੋਡ ਪ੍ਰੈਕਟਿਸ ਟੂ ਪ੍ਰੇ ਫॉर ਆਵਰ country and its political leaders all the time, but all the more so when we approach the general elections। ਇਹ ਸਾਡੀ ਇੱਕ ਚੰਗੀ ਹਮੇਸ਼ਾ ਪਵਿੱਤਰ ਇੱਕ ਪ੍ਰੈਕਟਿਸ ਰਹੀ ਹੈ ਕਿ ਅਸੀਂ ਆਪਣੇ ਮੁਲਕ ਦੇ ਲਈ ਔਰ ਉਸ ਨੂੰ ਅਗਵਾਈ ਦੇਣ ਵਾਲੇ ਸਿਆਸੀ ਲੀਡਰਾਂ ਲਈ ਪ੍ਰਾਰਥਨਾ ਕਰਦੇ ਹਾਂ। ਪਰ ਹੁਣ ਜਦੋਂ ਕਿ ਆਮ ਚੋਣਾਂ ਨੇੜੇ ਆ ਰਹੀਆਂ ਨੇ ਇਹ ਜ਼ਿਆਦਾ ਅਹਿਮੀਅਤ ਵਾਲੀ ਗੱਲ ਹੈ ਵੀ ਅਸੀਂ ਪ੍ਰੇ ਕਰੀਏ। ਐਜ਼ ਵੀ ਲੁੱਕ ਫਾਰਵਰਡ ਟੁਵਰਡਸ 2019 when we will have new government, let us begin a prayer campaign for our country from May 13, 2018, which marks the anniversary of the apparition of the Blessed Mother at Fatima, consecrating ourselves and our nation to the Immaculate Heart। ਉਹਨਾਂ ਨੇ ਕਿਉਂਕਿ ਮਾਂ ਮਦਰ ਫਾਤਿਮਾ ਦੇ ਨਾਲ ਜੋੜ ਕੇ ਕਿ ਵੀ ਕਿ ਉਹਨਾਂ ਦੀ ਜਿਹੜੀ ਪਵਿੱਤਰਤਾ ਦੇ ਨਾਲ ਜੁੜਿਆ ਹੋਇਆ ਜਿਹੜਾ ਦਿਨ ਹੈ ਉਸ ਤੋਂ ਅਸੀਂ ਜਿਹੜਾ ਉਹਨਾਂ ਦੀ ਐਨੀਵਰਸਰੀ ਮਨਾਉਣੀ ਹੈ ਔਰ ਇਸ ਪ੍ਰੇਅਰ ਨੂੰ ਜਿਹੜੀ ਕਿ ਅਸੀਂ 13 ਮਈ ਤੋਂ ਸ਼ੁਰੂ ਕਰੀਏ ਸਾਰਾ ਸਾਲ ਤਾਂ ਕਿ ਇਹ ਸਾਡੇ ਨੇਸ਼ਨ ਦੇ ਲਈ ਔਰ ਬਿਲਕੁਲ ਸਾਫ਼ ਹਿਰਦਿਆਂ ਦੇ ਨਾਲ ਇਸ ਪ੍ਰਾਰਥਨਾ ਨੂੰ ਕਰੀਏ। I request that we observe the day of fast every Friday of the week, for foregoing at least one meal and offering our penance and all our sacrifices for our spiritual renewal and that of our nation। So मैं ਤੁਹਾਨੂੰ ਸਭ ਨੂੰ ਅਪੀਲ ਕਰਦਾ ਕਿ ਤੁਸੀਂ ਸ਼ੁੱਕਰਵਾਰ ਇੱਕ ਵਕਤ ਦਾ ਜਿਹੜਾ ਉਹ ਖਾਣਾ ਨਾ ਖਾਓ, ਵਰਤ ਰੱਖੋ ਔਰ ਇਸ ਤਪੱਸਿਆ ਨੂੰ ਤੁਸੀਂ ਜਿਹੜਾ ਤਾਂ ਕਿ ਤੁਹਾਡੇ ਅੰਦਰ ਇੱਕ ਰੂਹਾਨੀ ਜਿਹੜੀ ਹੈ ਪੁਨਰ ਜਾਗਤਾ ਆਏ ਔਰ ਇਸ ਨੂੰ ਤੁਸੀਂ ਆਪਣੇ ਨੇਸ਼ਨ ਦੇ ਲਈ ਸਮਰਪਿਤ ਕਰੋ, ਇਸ ਪ੍ਰੇਅਰ ਨੂੰ ਔਰ ਇਸ ਭੁੱਖੇ ਰਹਿਣ ਨੂੰ ਵਰਤ ਨੂੰ। Moreover, I earnestly request that we organize an hour of Eucharistic adoration every Friday at a convenient time in all our parishes, religious houses and institutions, specifically praying for our nation। ਸੋ ਉਹਨਾਂ ਨੇ ਇੱਕ ਖਾਸ ਪ੍ਰੇਅਰ ਵੀ ਆਪਣੇ ਨੇਸ਼ਨ ਦੇ ਲਈ ਜਿਹੜੀ ਉਹਨਾਂ ਨੇ ਨਾਲ ਸਰਕੂਲੇਟ ਕੀਤੀ ਹੈ। ਉਹਨਾਂ ਨੇ ਕਿਹਾ ਵੀ ਇਹ ਤੁਸੀਂ ਹਰ ਫਰਾਈਡੇ ਜਿਹੜਾ 1 ਘੰਟਾ ਹੈ ਇਸ ਪ੍ਰੇਅਰ ਨੂੰ ਕਰੋ। ਡਿਊਰਿੰਗ ਦਿਸ ਐਡੋਰੇਸ਼ਨ ਦਾ ਐਨਕਲੋਜ਼ਡ ਪ੍ਰੇਅਰ ਮੇ ਬੀ ਰਿਸਾਈਟਡ। ਜਦੋਂ ਤੁਸੀਂ ਇਹ ਪ੍ਰਾਰਥਨਾ ਕਰੋਗੇ ਤੇ ਜਿਹੜੀ ਅਸੀਂ ਤੁਹਾਨੂੰ ਪ੍ਰੇਅਰ ਭੇਜ ਰਹੇ ਹਾਂ ਇਸ ਨੂੰ ਵੀ ਜਿਹੜਾ ਤੁਸੀਂ ਨਾਲ ਪੜੋ। ਹੁਣ ਜ਼ਾਹਰ ਹੈ ਵੀ ਇਹਦੇ ਚ ਨਾ ਤਾਂ ਉਹਨਾਂ ਨੇ ਇਹ ਕਿਹਾ ਵੀ RSS ਨੂੰ ਵੋਟਾਂ ਨਾ ਪਾਓ,
ਬੀਜੇਪੀ ਨੂੰ ਨਾ ਪਾਓ, ਨਾ ਹੀ ਉਹਨਾਂ ਨੇ ਕਿਹਾ ਜੀ ਕਾਂਗਰਸ ਨੂੰ ਪਾਓ ਜਾਂ ਕਿਸੇ ਹੋਰ ਨੂੰ ਪਾਓ। ਪਰ ਕਿਉਂਕਿ ਜ਼ਾਹਰ ਹੈ ਵੀ ਉਹਨਾਂ ਨੇ ਹਕੀਕਤ ਬਿਆਨ ਕੀਤੀ ਹੈ ਕਿ ਭਾਈ ਉਥਲ ਪੁਥਲ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਸਿੱਖ ਤਾਂ ਇਸ ਵੇਲੇ ਗਫਲਤ 'ਚ ਨੇ, ਉਹਨਾਂ ਨੂੰ ਸਮਝ ਹੈ ਨਹੀਂ ਕਿ ਵੀ ਚੈਲੰਜ ਕਿੰਨਾ ਵੱਡਾ ਹੈ। ਪਰ ਮੁਸਲਮਾਨ ਵੀ ਔਰ ਈਸਾਈ ਵੀ ਸਮਝ ਰਹੇ ਨੇ ਕਿ ਕੀ ਆ ਰਿਹਾ, ਔਰ ਜ਼ਾਹਰ ਹੈ ਕਿ ਉਹ ਇਹ ਸਮਝਦੇ ਨੇ ਕਿ ਵੀ ਜੇ 2019 ਦੇ ਵਿੱਚ ਜਿਵੇਂ ਮੂਲ ਨਿਵਾਸੀ ਸੰਸਥਾਵਾਂ ਦਾ ਕਹਿਣਾ ਹੈ ਕਿ ਭਾਈ ਪਹਿਲੀਆਂ ਪ੍ਰੀਲਿਮਿਨਰੀ ਸੀ, 2014 2019 ਸੈਮਾਈ ਫਾਈਨਲ ਹੈ ਔਰ 2024 ਫਾਈਨਲ ਹੋਏਗਾ, ਉਸ ਤੋਂ ਬਾਅਦ ਮਨੂ ਸਮ੍ਰਿਤੀ ਸਿਧਾਂਤ ਹੋਏਗਾ ਔਰ ਬਾਕੀ ਸਾਰਿਆਂ ਦਾ ਹਿੰਦੂਕਰਨ ਹੋਏਗਾ। ਸੋ ਇਹ ਘੱਟੋ ਘੱਟ ਇਹਨਾਂ ਦੇ ਕੋਲ ਵੀ ਜੇ RSS ਦੇ ਆਪਣੇ ਆਈਡੀਆਲੋਗ ਇੰਟੈਲੈਕਚੁਅਲ ਦੂਜੇ ਤੀਜੇ ਨੇ, ਕੈਥੋਲਿਕਸ ਦਾ ਦੁਨੀਆ ਦੇ ਵਿੱਚ 1.5 ਬਿਲੀਅਨ ਤੋਂ ਜ਼ਿਆਦਾ ਇਹਨਾਂ ਦੀ ਆਬਾਦੀ ਹੈ ਔਰ ਇਹਨਾਂ ਦਾ ਇੱਕ ਆਪਣਾ ਨੈਟਵਰਕ ਹੈ, ਇਹ ਦੇਖ ਰਹੇ ਨੇ ਕਿ ਕੀ ਡੇਂਜਰ ਹੈ, ਕਿਵੇਂ ਇਹਨਾਂ ਨੇ ਹਜ਼ਾਰਾਂ NGOs ਦੇ ਉੱਤੇ ਪਾਬੰਦੀ ਲਾ ਕੇ ਜਿਹੜਾ ਕੈਥੋਲਿਕਸ ਦਾ ਮਿਸ਼ਨ ਹੁੰਦਾ ਹੈ ਗਰੀਬਾਂ ਨੂੰ ਖਵਾਉਣਾ ਜਾਂ ਦੂਜਾ, ਜ਼ਾਹਰ ਹੈ ਧਰਮ ਪਰਿਵਰਤਨ ਇਹਨਾਂ ਦਾ ਇੱਕ ਉਹ ਰਿਹਾ ਹੈ। ਔਰ ਉਹ ਸਾਨੂੰ ਵੀ ਕਈ ਵਾਰੀ ਜਿਵੇਂ ਪੰਜਾਬ ਦੇ ਹਵਾਲੇ ਨਾਲ ਸਾਡੇ ਵੀਰ ਲਖਵਿੰਦਰ ਸਿੰਘ ਹੋਰਾਂ ਨੇ ਫਿਲਾਡੈਲਫੀਆ ਤੋਂ ਚਿੱਠੀ ਵੀ ਲਿਖੀ ਹੈ, ਉੱਥੇ ਵੀ ਸਪਿਰਿਚੁਅਲ ਹੀਲਰ ਬਣ ਕੇ ਇਸ ਕਿਸਮ ਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜਾ ਇਹਨਾਂ ਨੂੰ ਘੱਟੋ ਘੱਟ ਇਹ ਦੇਖਣਾ ਚਾਹੀਦਾ ਹੈ ਵੀ ਪੰਜਾਬ ਦੇ ਵਿੱਚ ਜਿੱਥੇ ਸਿੱਖ ਨੇ ਜਿਨ੍ਹਾਂ ਨੇ ਹਮੇਸ਼ਾ ਹੀ ਖੁੱਲੇ ਦਿਲ ਦੇ ਨਾਲ, ਉਹ ਸਾਡੇ ਮੁਸਲਮਾਨ ਭਰਾ ਭੈਣਾਂ ਹੋਣ, ਈਸਾਈ ਹੋਣ, ਹਿੰਦੂ ਤਵੀਆਂ ਦੇ ਖਿਲਾਫ ਲੜਾਈ 'ਚ ਜੇ ਕੋਈ ਪੰਜਾਬ 'ਚ ਕਦੇ ਡਿਫੈਂਡ ਕਰੇਗਾ ਇਹਨਾਂ ਨੂੰ ਤੇ ਉਹ ਸਿੱਖ ਕਰਨਗੇ। ਪਰ ਜੇ ਇਸ ਕਿਸਮ ਦੀ ਲਾਈਨ ਰੱਖਣਗੇ ਔਰ ਇਹ ਜਿਹੜਾ ਹੈ ਉਹ ਅਲਟੀਮੇਟਲੀ ਕੀ ਹੋਏਗਾ ਵੀ ਸਿੱਖਾਂ ਦਾ ਵੀ ਇੱਕ ਤਬਕਾ ਜਿਹੜਾ ਉਹ RSS ਦੀ ਖੇਡ ਖੇਡਣੀ ਸ਼ੁਰੂ ਕਰ ਦੇਗਾ। ਸੋ ਜ਼ਾਹਰ ਹੈ ਵੀ ਇਹਨਾਂ ਨੇ ਜਿਹੜੀ ਪ੍ਰੇਅਰ ਔਰ ਇਹ ਜੈਨੂਇਨਲੀ ਬਿਲੀਵ ਕਰਦੇ ਨੇ, ਜਿਵੇਂ ਅਸੀਂ ਅਰਦਾਸ ਦੇ ਵਿੱਚ ਯਕੀਨ ਕਰਦੇ ਹਾਂ ਜਾਂ ਮੁਸਲਮਾਨ ਦੁਆ ਦੇ ਵਿੱਚ ਯਕੀਨ ਕਰਦੇ ਨੇ ਕਿ ਵੀ ਤੁਸੀਂ ਰੱਬ ਦੇ ਅੱਗੇ ਮੰਗਦੇ ਹੋ ਤੇ ਫਿਰ ਉਹ ਜਿਹੜੀ ਹੈ ਉਹਨੇ ਮੰਨਣਾ ਜਾਂ ਨਾ ਮੰਨਣਾ, ਦੁਆ ਕਬੂਲ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਤਾਂ ਰੱਬ ਦੀ ਮਰਜ਼ੀ ਹੈ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਸ ਦੇ ਨਾਲ ਔਰ ਇਹਦੇ 'ਚ ਕੁਝ ਵੀ ਐਸਾ ਨਹੀਂ ਹੈ ਜਿਹਦੇ 'ਚ ਕਿ ਉਹਨਾਂ ਨੇ ਕੋਈ ਗਲਤ ਕਿਹਾ ਹੋਏ। ਰਾਦਰੋਂ ਬਾਰ-ਬਾਰ ਮੁਲਕ ਦੀ ਗੱਲ ਕਰ ਰਹੇ ਨੇ, ਦੇਸ਼ ਦੇ ਲਈ। ਹਾਲਾਂਕਿ ਜਦੋਂ ਸਿੱਖਾਂ ਦੀ ਗੱਲ, ਅਸੀਂ ਤਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ, ਸਾਡੀਆਂ ਪ੍ਰੇਅਰਸ ਕੋਈ ਜਿਓਗ੍ਰਾਫੀਕਲ ਉਸ ਖਿੱਤੇ ਦੇ ਨਾਲ ਕਿਸੇ ਇੱਕ ਦੀ ਚੜ੍ਹਾਈ ਤੇ ਦੂਜੇ ਦੀ ਉਤਰਾਈ ਨਹੀਂ ਮੰਗਦੀਆਂ। ਪਰ ਕਿਉਂਕਿ ਜਿਹੜੀ ਕੈਥੋਲਿਸਿਜ਼ਮ ਹੈ ਇਹ ਵੀ ਹਿੰਦੂਆਂ ਦੇ ਮੰਤਰਾਂ ਦੀ ਤਰ੍ਹਾਂ ਕਿਤੇ ਨਾ ਕਿਤੇ ਕਿਸੇ ਘਟਨਾ ਨੂੰ ਲੈ ਕੇ ਸਪੈਸੀਫਿਕ ਪ੍ਰੇ ਕਰਨ ਦੀ ਗੱਲ ਵੀ ਇਹਨਾਂ 'ਚ ਹੈ। ਸੋ ਉਹ ਆਪਣੇ ਅਕੀਦੇ ਦੇ ਮੁਤਾਬਕ ਹੀ ਜਿਹੜਾ ਇਸ ਨੂੰ ਕਹਿ ਰਹੇ ਨੇ। ਹੁਣ ਇਸ ਨੂੰ ਆਧਾਰ ਬਣਾ ਕੇ ਇਹ ਜਿਹੜਾ ਸਾਰਾ ਹੀ ਰੌਲਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਔਰ ਉਹਦੇ 'ਚ ਜਿਹੜਾ ਖਾਸ ਤੌਰ ਤੇ BJP ਦੇ ਔਰ RSS ਦੇ ਜਿਹੜੇ ਨੇ ਉਹਨਾਂ ਦੇ ਕਮੈਂਟ ਆਏ ਨੇ। ਉਹਨਾਂ ਦਾ ਇੱਕ RSS ਦਾ ਆਈਡੀਆਲੋਗ ਹੈ ਰਾਕੇਸ਼ ਸਿਨਹਾ, ਉਹਨਾਂ ਨੇ ਕਿਹਾ ਜੀ ਇਹ ਵੈਟੀਕਨ ਇੱਕ ਇੰਡੀਪੈਂਡੈਂਟ ਦੇਸ਼ ਹੈ ਜਿੱਥੇ ਦਾ ਪੋਪ ਜਿਹੜਾ ਉਹ ਰੂਲਰ ਹੈ। ਹੁਣ ਇਹ ਪੋਪ ਜਿਹੜਾ ਹੈ ਕਿਵੇਂ ਭਾਰਤ ਦੀ ਰਾਜਨੀਤੀ ਦੇ ਵਿੱਚ ਇੰਟਰਫੀਅਰ ਕਰ ਰਿਹਾ ਔਰ ਉਹਨੇ ਕਿਹਾ ਕਿ ਜੀ ਇਹ ਬਿਲਕੁਲ ਸਿੱਧੀ ਇੰਟਰਫੀਅਰੈਂਸ ਹੈ। ਔਰ ਉਹਨਾਂ ਦਾ ਇੱਕ BJP ਦਾ ਮਿਨਿਸਟਰ ਹੈ ਜਿਹੜਾ ਕੈਬਨਿਟ ਦੇ ਵਿੱਚ, ਉਹਨੇ ਵੀ ਇਸ ਦੇ ਖਿਲਾਫ ਉਹਨੇ ਕਿਹਾ ਜੀ ਇਹ ਜਿਹੜਾ ਇਸ ਕਿਸਮ ਦੇ ਬਿਆਨ ਜਿਹੜੇ ਨੇ ਸਿਆਸੀ ਬਿਆਨ ਨੇ ਔਰ ਅਸੀਂ ਇਹਦਾ ਵਿਰੋਧ ਕਰਦੇ ਹਾਂ। ਜੇ ਉਹ ਦੁਆ ਕਰਨਗੇ ਅਸੀਂ ਵੀ ਭਜਨ ਕੀਰਤਨ ਤੇ ਦੂਜੇ ਦੀ ਲਾਈਨ ਰੱਖਾਂਗੇ। ਹਾਲਾਂਕਿ ਜਦੋਂ ਉਹਨਾਂ ਨੇ ਚਰਚ ਵਾਲਿਆਂ ਨੂੰ ਇਸ ਦੇ ਉੱਤੇ ਸਵਾਲ ਪੁੱਛਿਆ, ਉਹਨਾਂ ਨੇ ਕਿਹਾ ਜੀ ਬਿਲਕੁਲ ਸਾਡੀ ਕੋਈ ਇਹ ਸਿਆਸੀ ਗੱਲ ਨਹੀਂ ਹੈ, ਅਸੀਂ ਧਾਰਮਿਕ ਤੌਰ ਤੇ ਕਹਿਣ ਦਾ ਹੱਕ ਰੱਖਦੇ ਹਾਂ। ਤੇ ਜੇ ਦੂਜੇ ਧਰਮਾਂ ਦੇ ਲੋਕ, ਜਿਵੇਂ ਉਹਨਾਂ ਨੇ ਕਿਹਾ ਕਿ ਭਾਈ ਉਹ ਅਦਿੱਤਿਆਨਾਥ ਹੋਏ, ਉਮਾ ਭਾਰਤੀ ਹੈ, ਸਾਖੀ ਮਹਾਰਾਜ ਹੈ, ਨਾਂ ਨਹੀਂ ਲਿਆ ਉਹਨਾਂ ਨੇ ਕਿਹਾ ਜੀ ਦੂਜੇ ਤੇ ਆ ਕੇ ਤੁਹਾਡੇ ਸਿਆਸਤ ਸਿੱਧਾ ਇੰਟਰਫੀਅਰ ਕਰ ਰਹੇ ਨੇ ਜਾਂ ਆਏ ਨੇ। ਸੋ ਅਸੀਂ ਤਾਂ ਆਪਣੇ ਜਿਹੜੇ ਫਾਲੋਅਰ ਨੇ ਉਹਨਾਂ ਨੂੰ ਹੀ ਕਿਹਾ ਵੀ ਉਹ ਪ੍ਰੇ ਕਰਨ। ਔਰ ਇਸ ਸਾਰੇ ਦੇ ਵਿੱਚ ਜਿਹੜਾ ਆਰਚ ਬਿਸ਼ਪ ਦੇ ਜਿਹੜਾ ਸੈਕਟਰੀ ਹੈ ਉਹਨੇ ਵੀ ਡਿਫੈਂਡ ਕੀਤਾ। ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਹਾਲਾਂਕਿ ਲੈਟਰ 8 ਮਈ ਦਾ ਹੈਗਾ, ਇਹਦੇ 'ਚ ਕੁਝ ਵੀ ਐਸਾ ਨਹੀਂ ਹੈ। ਉਹ ਆਪਣਾ ਫੀਅਰ ਜ਼ਰੂਰ ਜ਼ਾਹਰ ਕਰ ਰਹੇ ਨੇ, ਸਾਨੂੰ ਫਿਕਰ ਨਹੀਂ ਹੈ। ਉਹ ਸਮਝਦੇ ਨੇ ਵੀ 2019 'ਚ ਫਿਰ RSS ਦੀ ਹਕੂਮਤ ਬਣਦੀ ਹੈ ਤੇ ਸਾਡਾ ਕੀ ਹਾਲ ਹੋਏਗਾ। ਸੋ ਜ਼ਾਹਰ ਹੈ ਉਹ ਆਪਣੇ ਰੱਬ ਨੂੰ ਹੀ ਕਹਿ ਰਹੇ ਨੇ ਕਿ ਜੀ ਸਾਨੂੰ ਸਲਾਮਤ ਰੱਖੋ। ਔਰ ਭਾਵੇਂ ਉਹ ਮੁਲਕ ਦੇ ਬਹਾਨੇ ਨਾਲ ਹੀ ਕਹਿ ਰਹੇ ਨੇ, ਪਰ ਉਹਨਾਂ ਦੀ ਸਟੇਟਮੈਂਟ 'ਚੋਂ ਕੁਝ ਵੀ ਐਸਾ ਨਹੀਂ ਹੈ ਜਿਹਨੂੰ ਤੁਸੀਂ ਇਹ ਕਹੋ ਕਿ ਇਹ ਦੇਸ਼ ਦੇ ਖਿਲਾਫ ਹੈ ਜਾਂ ਕਿਸੇ ਪਾਰਟੀ ਨੂੰ ਜਿਹੜਾ ਉਹ ਕਰਨ ਦਾ। 30 ਮਿਲੀਅਨ ਹਿੰਦੁਸਤਾਨ 'ਚ ਰਹਿੰਦੇ ਨੇ, ਜੇ 3 ਕਰੋੜ ਲੋਕ ਜਿਨ੍ਹਾਂ 'ਚ ਜਿਹੜਾ ਇੱਕ ਵੱਡਾ ਹਿੱਸਾ ਜਿਨ੍ਹਾਂ ਦੇ ਹਮਲਿਆਂ ਦਾ ਸ਼ਿਕਾਰ ਹੈ, ਲੇਕਿਨ
ਇਹ ਨਜ਼ਰ ਆ ਰਿਹਾ ਕਿ ਹੁਣ ਆਉਣ ਵਾਲੇ ਦਿਨਾਂ 'ਚ ਮੈਂ ਇਹ ਸਮਝਦਾ ਚਰਚਾਂ ਤੇ ਹਮਲੇ ਹੋਣਗੇ ਜੀ, ਈਸਾਈਆਂ ਨੂੰ ਵੀ ਕਰਨਗੇ ਔਰ ਬਹਾਨਾ ਇਹੀ ਬਣਾਉਣਗੇ ਕਿ ਦੇਸ਼ ਧਰੋਹੀ ਨੇ। ਔਰ ਉਹਦੇ ਲਈ ਆਲਰੇਡੀ ਰਾਕੇਸ਼ ਸਿਨਹਾ ਨੇ ਜਦੋਂ ਉਹਨੇ ਕਿਹਾ ਕਿ ਬਈ ਦਿਸ ਇਜ਼ ਅ ਡਾਇਰੈਕਟ ਅਟੈਕ ਬਾਈ ਚਰਚ ਔਨ ਇੰਡੀਅਨ ਸੈਕੂਲਰਿਜ਼ਮ ਐਂਡ ਡੈਮੋਕ੍ਰੇਸੀ ਐਂਡ ਦਿਸ ਇਜ਼ ਅ ਡਾਇਰੈਕਟ ਇੰਟਰਵੈਂਸ਼ਨ ਬਾਈ ਦਾ ਵੈਟੀਕਨ ਐਜ਼ ਥੀਸ ਬਿਸ਼ਪਸ ਆਰ ਅਪਾਇੰਟਡ ਬਾਈ ਦਾ ਪੋਪ। ਕਿੱਥੇ ਤੁਸੀਂ ਸੈਕੂਲਰਿਜ਼ਮ ਸੋ ਕਾਲਡ ਔਰ ਜਮਹੂਰੀਅਤ ਦਾ ਗਲਾ ਘੁੱਟ ਦਿੱਤਾ ਹੈ RSS ਨੇ। ਉਹ ਕਹਿ ਰਹੇ ਨੇ ਜੀ ਇਹ ਜਿਹੜਾ ਇਹਨੇ ਲੈਟਰ ਲਿਖਿਆ ਹੈ ਆਰਚ ਬਿਸ਼ਪ ਨੇ ਅਨਿਲ ਕੂਟੋ ਨੇ, ਇਹ ਤਾਂ ਸਾਡੀ ਡੈਮੋਕ੍ਰੇਸੀ ਔਰ ਜਿਹੜਾ ਉਸ ਸੈਕੂਲਰਿਜ਼ਮ ਦੇ ਉੱਤੇ ਸਿੱਧਾ ਹਮਲਾ ਹੈ। ਔਰ ਫਿਰ ਉਹ ਕਹਿੰਦਾ ਡੂ ਵੀ ਨੀਡ ਮਿਸ਼ਨਰੀਜ਼, ਦੇ ਕਨਸਟੀਟਿਊਟ ਥ੍ਰੈਟ ਟੂ ਆਵਰ ਸਪਿਰਿਚੁਅਲ ਡੈਮੋਕ੍ਰੇਸੀ, ਕਿ ਸਾਡੀ ਜਿਹੜੀ ਭਾਰਤ ਦੇ ਵਿੱਚ ਹੈ ਉਹ ਸਪਿਰਿਚੁਅਲ ਡੈਮੋਕ੍ਰੇਸੀ, ਹੁਣ ਕੱਲੀ ਡੈਮੋਕ੍ਰੇਸੀ ਜਦੋਂ ਇਹਨਾਂ ਨੇ ਹੁਣ ਮਨੂ ਸੰਹਿਤਾ ਲਾਗੂ ਕਰਨੀ ਹੈ ਤਾਂ ਉਹਨੂੰ ਇਹ ਕੀ ਕਹਿਣਗੇ ਕਿ ਜੀ ਅਸੀਂ ਸੈਕੂਲਰਿਜ਼ਮ ਐਂਡ ਕਰ ਰਹੇ ਹਾਂ। ਇਹ ਤਾਂ यूनिफॉर्म सिविल कोड की गल ऑलरेडी कर रहे हैं कि भी तोड़ो मुस्लिम पर्सनल लॉ, क्रिश्चियन पर्सनल लॉ, जूश पर्सनल लॉ, ज़ोरेस्ट्रियन पर्सनल लॉ जिहड़ी अंग्रेज़ां दे वेड़े दे, क्योंकि जो संविधान बने ਉਹਦੇ ਜਿਹੜੇ ਲਾਅ ਜਾਂ ਆਨੰਦ ਮੈਰਿਜ ਐਕਟ ਜਿਹੜੇ ਐਗਜ਼ਿਸਟ ਕਰਦੇ ਸੀ ਉਹ ਇਨਕਾਰਪੋਰੇਟ ਹੋਣੇ ਹੀ ਸੀ ਸੰਵਿਧਾਨ ਦੇ ਵਿੱਚ, ਪਰ ਇਹ ਉਹਨਾਂ ਨੂੰ ਐਂਡ ਕਰਨਾ ਚਾਹੁੰਦੇ ਨੇ। ਔਰ ਇਹ ਹੁਣ ਇਹਨਾਂ ਨੇ ਇੱਕ ਨਵਾਂ ਸ਼ੋਸ਼ਾ ਪਹਿਲੀ ਵਾਰ ਮੈਂ ਟਰਮ ਸੁਣ ਰਿਹਾ ਕਿ ਵੀ ਆਵਰਸ ਇਜ਼ ਅ ਸਪਿਰਿਚੁਅਲ ਡੈਮੋਕ੍ਰੇਸੀ। ਮਤਲਬ ਇਹ ਹੈ ਕਿ ਵੀ ਹੁਣ ਜੇ ਹਿੰਦੂਤਵਾ ਦੇ ਥੱਲੇ ਹੋਏਗਾ ਉਹਨੂੰ ਇਹ ਸਪਿਰਿਚੁਅਲ ਡੈਮੋਕ੍ਰੇਸੀ ਕਹਿਣਗੇ। ਦੇ ਕਨਸਟੀਟਿਊਟ ਥ੍ਰੈਟ ਟੂ ਆਵਰ ਸਪਿਰਿਚੁਅਲ ਡੈਮੋਕ੍ਰੇਸੀ। ਨਿਯੋਗੀ ਕਮਿਸ਼ਨ ਰਿਪੋਰਟ 1956 exposed their real face, but Nehruvians preserved them as essential vestige of colonialism, either quit India or form Indian church vouching non-proselytization। ਹੁਣ ਇਹ ਨੈਕਸਟ ਸਟੈਪ ਉਹਨਾਂ ਨੇ ਜਿਵੇਂ ਮੁਸਲਮਾਨਾਂ ਦਾ ਪਰਸਨਲ ਲਾਅ ਟ੍ਰਿਪਲ ਔਰ ਦੂਜੇ ਤਲਾਕ ਦੇ ਮੁੱਦਿਆਂ ਤੇ ਇਹਨਾਂ ਨੇ ਲਈ ਹੈ, ਇਹਨਾਂ ਨੂੰ ਵੀ ਇਹ ਕਹਿ ਰਹੇ ਨੇ ਕਿ ਤੁਸੀਂ ਇੱਥੇ ਬੈਠ ਕੇ ਆਰਚ ਬਿਸ਼ਪ ਵੈਟੀਕਨ ਨੂੰ ਕਿਵੇਂ ਆਨਸਰੇਬਲ ਹੋ ਸਕਦਾ, ਉਹ ਤਾਂ ਇੱਕ ਸੋਵਰਨ ਕੰਟਰੀ ਆ, ਸੋ ਉਹਦੇ ਤੋਂ ਸਬੰਧ ਤੋੜੋ ਤੇ ਆਪਣਾ ਹਿੰਦੂਤਵੀ ਚਰਚ ਬਣਾਓ। ਮਤਲਬ ਇਹ ਹੈ ਕਿ ਵੀ ਠੀਕ ਹੈ ਪ੍ਰੇ ਕਰੀ ਜਾਓ ਪਰ ਤੁਸੀਂ ਇੱਕ ਹਿੰਦੂਤਵੀ ਚਰਚ ਜਿਹੜਾ ਬਣਾਓ। ਔਰ ਫਿਰ ਉਹ ਕਹਿੰਦੇ ਜੀ ਅਸੀਂ ਇਸ ਲਈ ਪ੍ਰੇ ਕਰ ਰਹੇ ਨੇ ਕਿ ਮੋਦੀ ਦੇ ਥੱਲੇ ਜਿਹੜੀਆਂ NGOs ਚਰਚ ਓਰੀਐਂਟਡ ਸੀ ਉਹਨਾਂ ਦੀ ਫੰਡਿੰਗ ਜਿਹੜੀ ਆ ਅਸੀਂ ਖਤਮ ਕਰ ਦਿੱਤੀ ਹੈ, ਜਿਹੜੇ ਉਹਦੇ ਚੋਂ ਜਿਹੜੀ ਉਹ ਬਹੁਤ ਸਾਰਾ ਪੈਸਾ ਲੈਂਦੇ ਸੀ। ਔਰ ਉਹਨਾਂ ਨੇ ਕਿਹਾ ਜੀ ਵੀ ਪਹਿਲਾਂ ਜਿਹੜਾ FCRA ਦੇ ਥੱਲੇ 17,773 ਕਰੋੜ ਜਿਹੜਾ ਉਹ ਪੈਸਾ ਆਉਂਦਾ ਸੀ, ਜਿਹੜਾ ਹੁਣ ਘਟ ਕੇ 6,795 ਕਰੋੜ ਰਹਿ ਗਿਆ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਮਿਸ਼ਨਰੀਜ਼ ਬਾਈ ਮੈਡਲਿੰਗ ਇਨ ਪੋਲਿਟਿਕਸ ਆਰ ਗਿਵਿੰਗ ਬੈਡ ਨੇਮ ਟੂ ਇੰਡੀਅਨ ਕ੍ਰਿਸਚੀਅਨਸ। ਹੁਣ ਉੱਥੇ ਵੀ ਜਿਵੇਂ ਅੰਮ੍ਰਿਤਧਾਰੀ, ਨੌਨ ਅੰਮ੍ਰਿਤਧਾਰੀ, ਅੱਤਵਾਦੀ, ਮੋਡਰੇਟ, ਇਹ ਟਰਮੀਨੋਲੋਜੀ ਹੁਣ ਉੱਥੇ ਵੀ ਕਹਿ ਰਹੇ ਨੇ ਕਿ ਇਹ ਮਿਸ਼ਨਰੀ ਜਿਹੜੇ ਪੋਪ ਨਾਲ ਜੁੜੇ ਹੋਏ ਨੇ ਇਹ ਭਾਰਤ ਦੇ ਈਸਾਈਆਂ ਨੂੰ ਬੈਡ ਨੇਮ ਦੇ ਰਹੇ ਨੇ ਕਿ ਵੀ ਜਿਹੜੇ ਈਸਾਈ ਨੇ ਇਹ ਤਾਂ ਬਹੁਤ ਭਲੇ ਨੇ। ਕਨਵਰਸ਼ਨ ਐਂਟਰਪ੍ਰਾਈਜ਼ ਇਜ਼ ਫੇਸਿੰਗ ਥ੍ਰੈਟ ਅੰਡਰ ਨੈਸ਼ਨਲਿਸਟ ਗਵਰਨਮੈਂਟ, ਇਹ ਜਿਹੜੀ ਅੱਗੇ ਕਨਵਰਜਨਸ ਕਰਦੇ ਸੀ ਹੁਣ ਸਾਡੀ ਸਰਕਾਰ ਬਣ ਗਈ, ਇਹਨਾਂ ਨੂੰ ਥ੍ਰੈਟ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਰੋਂਗ ਟੂ ਟਰਾਈ ਐਂਡ ਇਨਸਟੀਗੇਟ ਕਾਸਟ ਔਰ ਕਮਿਊਨਿਟੀਜ਼, ਹੁਣ ਦੂਜਾ ਚਾਰਜ RSS ਦਾ ਕਿ ਇਹ ਕਮਿਊਨਿਟੀਜ਼ ਨੂੰ ਭੜਕਾ ਰਹੇ ਨੇ ਇੱਕ ਦੂਜੇ ਦੇ ਖਿਲਾਫ, ਔਰ ਇਹ ਬਿਲਕੁਲ ਗਲਤ ਹੈ। ਯੂ ਕੈਨ ਟੈਲ them to vote for the right candidate or party, but to suggest to vote for one party and not another and term yourself as secular is unfortunate। ਉਹਨਾਂ ਨੇ ਕਦੋਂ ਕਿਹਾ ਵੀ ਇਸ ਪਾਰਟੀ ਨੂੰ ਵੋਟ ਪਾਓ ਤੇ ਇਹਨੂੰ ਨਾ ਪਾਓ, ਪਰ ਜਦੋਂ ਹੁਣ ਤੁਸੀਂ ਇਸ ਕਿਸਮ ਦਾ ਪ੍ਰਚਾਰ ਹੀ ਕਰਨਾ ਤੇ ਫਿਰ ਤੁਸੀਂ ਜੋ ਮਰਜ਼ੀ ਸਹਾਰਾ ਲੈ ਸਕਦੇ ਹੋ। ਪਰ ਮੈਂ ਸਮਝਦਾ ਵੀ ਘੱਟੋ ਘੱਟ ਉਹਨਾਂ ਦੇ ਆਰਚ ਬਿਸ਼ਪ ਜਾਂ ਉਹਨਾਂ ਦੇ ਪ੍ਰੀਸਟ ਇੰਨੇ ਕੁ ਅਵੇਅਰ ਤਾਂ ਨੇ ਜੋ ਆਪਣੇ ਲੋਕਾਂ ਨੂੰ, ਭਾਵੇਂ ਉਹ ਕੋਈ ਉਹਨਾਂ ਕੋਲ ਪੋਲੀਟੀਕਲ ਪਾਵਰ ਨਹੀਂ ਵੀ ਹੈ, ਇਹ ਤਾਂ ਕਹਿ ਰਹੇ ਨੇ ਕਿ ਭਾਈ ਪ੍ਰੇ ਕਰੋ, ਰੱਬ ਦੇ ਤੋਂ ਮੰਗੋ ਕਿ 2019 ਤੋਂ ਬਾਅਦ ਇੱਥੇ ਇਸ ਕਿਸਮ ਦਾ ਮਾਹੌਲ ਨਾ ਬਣੇ ਕਿ ਵੀ ਅਸੀਂ ਆਪਣੀ ਧਾਰਮਿਕ ਆਜ਼ਾਦੀ ਗਵਾ ਲਈਏ। ਔਰ ਇਹ ਹੁਣ ਸਿੱਖ ਲੀਡਰਸ਼ਿਪ ਔਰ ਆਮ ਸਿੱਖਾਂ ਨੂੰ ਸਿੱਖਣ ਦੀ ਲੋੜ ਹੈ ਕਿ ਜੋ ਪੜੋਸੀ ਕੇ ਹੁਆ ਤੂੰ ਆਪਣੇ ਵੀ ਜਾਣ। ਤੁਹਾਡੇ ਨਾਲ ਤਾਂ ਹੋ ਰਿਹਾ, ਹਰ ਰੋਜ਼ ਹੋ ਰਿਹਾ। ਔਰ ਫਿਰ ਵੀ ਜੇ ਸਾਨੂੰ ਲੱਗਦਾ ਜੀ ਭਾਵਨਗਰ ਗੁਜਰਾਤ ਸਟੇਟ ਹੈ, ਮੋਦੀ ਦੀ ਸਟੇਟ ਹੈ, ਉੱਥੇ ਪਾਸਪੋਰਟ ਵਾਲੇ ਜਿਹੜੇ ਨੇ ਕਹਿੰਦੇ ਨੇ ਜੀ ਪੱਗ ਲਾ ਕੇ ਤੁਸੀਂ ਫੋਟੋ ਲਵਾਓ, ਗ੍ਰੰਥੀ ਨੂੰ ਕਹਿੰਦੇ ਨੇ ਕਿਰਪਾਨ ਲਾਓ। ਆਮ ਜਿਹੜੇ ਇਹਨਾਂ ਦੇ ਸੈਂਟਰ ਦੇ ਥੱਲੇ ਜਿੰਨੇ ਐਗਜ਼ਾਮ ਹੁੰਦੇ ਨੇ ਉਹਨਾਂ 'ਚ ਵਿਦਿਆਰਥੀਆਂ ਦੇ ਕਕਾਰ ਲਵਾਏ ਜਾਂਦੇ ਨੇ। ਜੰਮੂ ਦੇ ਵਿੱਚ ਵੀ ਈਵਨ ਜਿਹੜਾ ਇਹਨਾਂ ਨੇ ਐਗਜ਼ਾਮ ਲਿਆ ਮੈਡੀਕਲ ਦੇ ਥੱਲੇ, ਉਹਦੇ 'ਚ ਹਿਜਾਬ ਔਰ ਪਟਕੇ ਲਾਉਣ ਦੇ ਲਈ ਕਿਹਾ ਗਿਆ। ਤੇ ਫਿਰ ਸਾਨੂੰ ਜੇ ਨਜ਼ਰ ਨਹੀਂ ਆਉਂਦਾ ਹੈ ਫਿਰ ਤਾਂ ਅਸੀਂ ਕਿੱਥੇ ਜਾ ਕੇ ਇਸ ਸਾਰੇ ਨੂੰ ਭੋਗਾਂਗੇ ਔਰ ਕੀ ਹਾਲਤ ਹੋਏਗੀ,
ਇਹ ਫਿਰ ਅੰਦਾਜ਼ਾ ਲਾਣਾ ਔਖਾ ਨਹੀਂ ਹੈ ਜੀ। ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਤੇ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।